ਉਹਦੇ ਵੱਲ ਆਈਏ ਸ਼ਰਮਾ ਜੀ ਤੇ ਗੱਲ ਕਰੀਏ ਹਥਿਆਰਾਂ ਦੀ। ਪੰਜਾਬ ਦੇ ਵਿੱਚ ਸਟੇਟਸ ਸਿੰਬਲ ਬਣੇ ਹਥਿਆਰਾਂ ਨੂੰ ਕਿਵੇਂ ਰੋਕਣਗੇ ਮਾਨ ਸਾਹਿਬ? ਕਿਉਂਕਿ ਜਿਵੇਂ ਹੀ ਇਹ ਨੋਟੀਫਿਕੇਸ਼ਨ ਆਇਆ 3 ਮਹੀਨਿਆਂ ਵਾਲਾ, ਤਾਂ ਇਹਨੇ 2 ਤਰ੍ਹਾਂ ਦੀ ਬਹਿਸ ਛੇੜ ਦਿੱਤੀ। ਇੱਕ ਤਾਂ ਕਹਿੰਦੇ ਕਿ ਚੰਗਾ ਹੈ, ਦੂਜੇ ਇਹ ਵੀ ਗੱਲ ਤਰਕ ਦਿੰਦੇ ਕਿ ਭਾਈ ਤੁਸੀਂ ਇਹ ਦੱਸੋ ਵੀ ਲਾਇਸੈਂਸੀ ਹਥਿਆਰਾਂ ਦੇ ਨਾਲ ਵਾਰਦਾਤਾਂ ਕਿੰਨੀਆਂ ਕੁ ਹੋਈਆਂ? ਸੋ ਸਰਕਾਰ ਕਿਤੇ ਨਾ ਕਿਤੇ ਵੱਡੀ ਮੁਸੀਬਤ ਨੂੰ ਛੋਟੀ ਮੁਸੀਬਤ ਦੇ ਜ਼ਰੀਏ ਉਹਦੇ ਤੋਂ ਬਚਣਾ ਚਾਹੁੰਦੀ ਹੈ। ਜੀ। ਪ੍ਰਵੀਨ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਿੱਥੋਂ ਤੱਕ ਪੰਜਾਬ ਦੀ ਗੱਲ ਹੈ ਤਾਂ ਪੰਜਾਬ ਦੇ ਵਿੱਚ ਇਸ ਮੌਕੇ ਮਤਲਬ ਕਹਿੰਦੇ ਕਿ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ, ਹਾਂਜੀ, ਹਾਂਜੀ। ਸੋ ਉਹ ਧਾਰਨਾ ਤਾਂ ਹੁਣ ਬਹੁਤ ਪਿੱਛੇ ਰਹਿ ਗਈ। ਹੂੰ। ਹੁਣ ਤਾਂ ਪੰਜਾਬ ਦੇ ਹਰ ਮਹੱਲੇ ਦੇ ਵਿੱਚ 2-4 ਹਥਿਆਰ ਆਮ ਨੇ। ਮਤਲਬ 55 ਕੁ ਲੱਖ ਪਰਿਵਾਰ ਦੱਸੇ ਜਾਂਦੇ ਨੇ ਪੰਜਾਬ 'ਚ, ਹਾਂਜੀ, ਹਾਂਜੀ, ਹਾਂਜੀ। ਤੇ 55 ਕੁ ਲੱਖ ਪਰਿਵਾਰਾਂ ਦੇ ਹਵਾਲੇ ਜੇਕਰ ਮੈਂ ਗੱਲ ਕਰਾਂ ਤਾਂ 3,70,000 ਤੋਂ ਵੱਧ ਹਥਿਆਰ ਰਜਿਸਟਰਡ ਦਾ ਰਿਕਾਰਡ ਪੁਰਾਣਾ ਹੈ। ਤੇ ਉਹ ਤੋਂ ਬਾਅਦ ਕਹਿੰਦੇ 10,000 ਹਥਿਆਰ ਪਿਛਲੇ 10 ਮਹੀਨਿਆਂ 'ਚ ਹੋਰ ਰਜਿਸਟਰਡ ਹੋ ਚੁੱਕੇ ਨੇ। ਸੋ ਉਸ ਹਵਾਲੇ ਨਾਲ 4 ਲੱਖ ਦਾ ਅੰਕੜਾ ਬਣਦਾ। 4 ਲੱਖ ਦਾ ਅੰਕੜੇ ਦਾ ਮਤਲਬ ਹਰ 14ਵੇਂ ਪਰਿਵਾਰ ਕੋਲ 13 ਪਰਿਵਾਰਾਂ ਪਿੱਛੇ ਇੱਕ ਹਥਿਆਰ ਪਰਿਵਾਰ ਕੋਲ ਹੈਗਾ। ਹਰ 14ਵੇਂ ਪਰਿਵਾਰ ਕੋਲ ਇੱਕ ਹਥਿਆਰ ਹੈਗਾ। ਮਤਲਬ ਜੇਕਰ ਆਪਾਂ ਜਨਸੰਖਿਆ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ 80 ਪਿੱਛੇ ਇੱਕ ਹਥਿਆਰ ਹੈਗਾ। ਠੀਕ ਹੈ। ਪੰਜਾਬ ਕੋਲ ਇੰਨੇ ਕੁ ਹਥਿਆਰ ਨੇ ਜਿੰਨੇ ਪੰਜਾਬ ਦੀ ਪੁਲਿਸ ਕੋਲ ਵੀ ਨਹੀਂ ਹੈ। ਇੱਥੋਂ ਹਿਸਾਬ ਲਾ ਲਓ ਕਿ ਫਿਰ ਅੱਛਾ, ਜਿੱਥੋਂ ਤੱਕ ਗੱਲ ਆਉਂਦੀ ਹੈ ਲਾਇਸੈਂਸੀ ਹਥਿਆਰ ਦੀ, ਲਾਇਸੈਂਸੀ ਹਥਿਆਰ ਦੇ ਹਵਾਲੇ ਨਾਲ ਮੁੱਖ ਮੰਤਰੀ ਸਾਹਿਬ ਨੇ 3-4 ਪੜਾਵਾਂ 'ਚ ਗੱਲ ਕੀਤੀ ਹੈ। ਉਹ ਪੜਾਅ ਬਹੁਤ ਚੰਗੇ ਲੱਗਦੇ ਨੇ ਸੁਣਨ ਲਈ। ਜੀ। ਤੇ ਉਮੀਦ ਕੀਤੀ ਜਾਂਦੀ ਹੈ ਕਿ ਉਹਦੇ ਉੱਤੇ ਕੰਮ ਹੋਵੇ। ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਜੀ ਅਸੀਂ ਜਿਹੜੇ ਵੀ ਲਾਇਸੈਂਸ ਜਾਰੀ ਕੀਤੇ ਨੇ ਉਹਨਾਂ ਦੀ ਮੁੜ ਸਮੀਖਿਆ ਕਰਾਂਗੇ ਜੀ, ਤੇ ਉਹਨਾਂ ਚੋਂ ਕਿਹੜੇ ਨਵਿਆਏ ਜਾ ਸਕਦੇ ਨੇ, ਕਿਹੜੇ ਰੱਦ ਕੀਤੇ ਜਾ ਸਕਦੇ ਨੇ, ਉਹਦੇ ਉੱਤੇ ਫੈਸਲਾ ਕਰਾਂਗੇ। ਠੀਕ ਹੈ। ਸੋ ਇਹ ਜਿਹਾ ਹੀ ਫੈਸਲਾ ਉਹਨਾਂ ਦਾ ਸੁਰੱਖਿਆ ਨੂੰ ਲੈ ਕੇ ਆਇਆ ਸੀ ਪ੍ਰਵੀਨ ਜੀ, ਕਿ ਅਸੀਂ ਸੁਰੱਖਿਆ ਕਟੌਤੀ ਕਰਾਂਗੇ। ਤੇ ਉਹ ਕਟੌਤੀ ਕਰਨ ਦੀ ਲਿਸਟ ਜਾਰੀ ਹੁੰਦਿਆਂ ਹੀ ਹੋਇਆ ਕੀ? ਜੀ। ਸੋ ਇਸ ਲਈ ਇਹ ਫੈਸਲਾ ਲੈਣ ਲੱਗਿਆ ਵੀ ਇਹ ਦੇਖਣਾ ਪੈਣਾ ਕਿ ਕਿਤੇ ਇਹ ਭੰਡੀ ਪ੍ਰਚਾਰ ਸਾਨੂੰ ਕੱਲ ਨੂੰ ਪੁੱਠਾ ਨਾ ਪੈ ਜਾਵੇ। ਬਿਲਕੁਲ ਸਹੀ ਹੈ। ਇਹ ਵੀ ਨਜ਼ਰ ਰੱਖਣੀ ਪੈਣੀ ਹੈ। ਦੂਸਰਾ ਪਹਿਲੂ ਉਹਨਾਂ ਨੇ ਜਿਹੜਾ ਇਹਦੇ ਵਿੱਚ ਮੇਨ ਗੱਲ ਉਭਾਰੀ, ਉਹ ਕਹਿੰਦੇ ਕਿ ਸਾਡੇ ਗੀਤਕਾਰ, ਸਾਡੇ ਗਾਇਕ ਹੁਣ ਜੀ ਗਨ ਕਲਚਰ ਵਾਲੇ ਗੀਤ ਨਹੀਂ ਗਾਉਣਗੇ। ਜੀ। ਜੇ ਗਨ ਕਲਚਰ ਵਾਲੇ ਗੀਤਾਂ ਦੇ ਉੱਤੇ ਸਮਾਂ ਰਹਿੰਦਿਆਂ ਰੋਕ ਲੱਗੀ ਹੁੰਦੀ ਤਾਂ ਸਿੱਧੂ ਮੂਸੇਵਾਲਾ ਜਿਉਂਦਾ ਹੁੰਦਾ ਜੀ। ਜੇਕਰ ਗਨ ਕਲਚਰ ਵਾਲੀ ਉਹ ਕਾਰਵਾਈ ਹੋਈ ਹੁੰਦੀ ਤਾਂ ਸ਼ਾਇਦ ਉਹਦੇ ਗੀਤ ਅੱਜ ਜਿਹੜਾ ਉਹਦਾ ਗੀਤ ਆਉਂਦਾ ਹਰੀ ਸਿੰਘ ਨਲੂਏ ਵਰਗਾ, ਤੇ ਉਹ ਗੀਤ ਅਸੀਂ ਉਹਦੀ ਆਵਾਜ਼ 'ਚ ਉਹਦੀ ਮੌਜੂਦਗੀ 'ਚ ਸੁਣ ਰਹੇ ਹੁੰਦੇ। ਫਿਰ ਜੇਕਰ ਉਹ ਉਸ ਨੂੰ ਸਮੇਂ ਰਹਿੰਦਿਆਂ ਦੱਸਿਆ ਹੁੰਦਾ ਕਿ ਭਾਈ ਆਪਾਂ ਇਹ ਕੁਛ ਨਹੀਂ ਗਾਉਣਾ। ਤੇ ਜਿਹੜੀ ਨਵੀਂ ਪਨੀਰੀ ਗਾ ਰਹੀ ਹੈ ਉਹਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੇ ਨਹੀਂ ਰੁਕ ਜਾਣਾ ਜੀ। ਉਹਦੇ ਲਈ ਇੱਕ ਮਾਨਸਿਕਤਾ ਬਦਲਣ ਦੀ ਲੋੜ ਹੈ। ਉਹਦੇ ਲਈ ਉਹਨਾਂ ਨੂੰ ਉਸ ਚੇਤਨਤਾ ਤੇ ਲਿਆਉਣ ਦੀ ਲੋੜ ਹੈ। ਪ੍ਰਵੀਨ ਜੀ, ਤੁਸੀਂ ਜਿਹੜੇ ਗਾਇਕ ਨੇ, ਜਿਹੜੇ ਕਲਾਕਾਰ ਨੇ, ਜਿਹੜੇ ਡਾਇਰੈਕਟਰ ਐਕਟਰ ਨੇ, ਜਿਹੜੇ ਇਹਨੂੰ ਸ਼ੂਟ ਕਰਦੇ ਨੇ, ਦਿਖਾਉਂਦੇ ਨੇ, ਉਹਨਾਂ ਨੂੰ ਕਦੇ ਸਵਾਲ ਪੁੱਛ ਕੇ ਦੇਖ ਲਿਓ, ਉਹ ਕਹਿੰਦੇ ਜੀ ਲੋਕ ਸੁਣਨਾ ਚਾਹੁੰਦੇ ਨੇ। ਇਹ ਤਾਂ ਬਾਜ਼ਾਰ ਹੈ ਜੀ, ਵਿਕਦਾ ਹੀ ਹੈ ਜੀ, ਦੂਆ ਤਾਂ ਚੱਲਦਾ ਹੀ ਨਹੀਂ ਜੀ, ਕੁਝ ਕਰੀਏ ਕੀ, ਸਾਡੀ ਤਾਂ ਮਜਬੂਰੀ ਹੈ ਜੀ। ਪਰ ਇਹ ਝੂਠ ਬੋਲਦੇ ਨੇ, ਨਿਰਾ ਝੂਠ ਬੋਲਦੇ ਨੇ ਪ੍ਰਵੀਨ ਜੀ। ਕੀ ਲੋਕ ਸਤਿੰਦਰ ਸਰਤਾਜ ਨੂੰ ਨਹੀਂ ਸੁਣਦੇ ਜੀ? ਕੀ ਲੋਕਾਂ ਨੇ ਕਿਸਾਨ ਅੰਦੋਲਨ ਦੌਰਾਨ ਕਨਵਰ ਗਰੇਵਾਲ ਨੂੰ ਨਹੀਂ ਸੁਣਿਆ? ਕਿੱਥੇ ਨਹੀਂ ਵੱਜੇ ਅਜਿਹੇ ਗੀਤ ਜੀ। ਸੋ ਇਸ ਲਈ ਚੰਗਾ ਪਰੋਸੋ ਤਾਂ ਸਹੀ। ਜੇ ਬਾਜ਼ਾਰ ਦੇ ਵਿੱਚ 10 ਮਤਲਬ ਗਲੀਆਂ ਸੜੀਆਂ ਸਬਜ਼ੀਆਂ ਦੀਆਂ ਰੇਹੜੀਆਂ ਲੱਗੀਆਂ ਨੇ ਤਾਂ ਤੁਸੀਂ 10 ਚੋਂ ਕਿਸੇ ਤੋਂ ਚੁਣ ਕੇ ਲਾਓਗੇ ਹੀ ਨਾ ਫਿਰ ਕੂੜਾ ਕਬਾੜ। ਤੇ ਜੇ ਬਰਾਬਰ 11ਵੀਂ ਸਾਫ਼ ਸੁਥਰੀ ਲੱਗੀ ਆ ਤਾਂ ਤੁਸੀਂ 2 ਪੈਸੇ ਵੱਧ ਖਰਚੋਗੇ ਪਰ ਸਾਫ਼ ਵਾਲੀ ਤੇ ਜਾਓਗੇ। ਸੋ ਸਾਫ਼ ਗੀਤਾਂ ਦੀ ਰੇਹੜੀ ਲਾਓ ਤਾਂ ਸਹੀ, ਕਿਵੇਂ ਨਾ ਚੱਲਣ। ਸੋ ਮਾਨ ਸਾਹਿਬ ਕਲਾਕਾਰ ਨੇ, ਮਾਨ ਸਾਹਿਬ ਨੂੰ ਇਹ ਪਤਾ ਵੀ ਹੈ ਕਿ ਕੌਣ ਬਾਜ਼ਾਰ 'ਚ ਵੇਚਦਾ ਹੈ, ਕੌਣ ਪੇਸ਼ ਕਰਦਾ ਹੈ, ਚਾਹੇ ਉਹ ਗੰਦ ਕਲਚਰ ਹੈ ਤੇ ਚਾਹੇ ਉਹ ਗਨ ਕਲਚਰ ਜੀ। ਗੰਦ ਤੇ ਗਨ ਕਲਚਰ ਪੰਜਾਬ ਦੇ ਅੰਦਰ ਕਿਹੜਾ ਕਲਾਕਾਰ ਵੇਚ ਰਿਹਾ, ਕਿਹੜੀ ਧਿਰ ਵੇਚ ਰਹੀ ਹੈ, ਉਹਦੇ ਪਿੱਛੇ ਪੈਸੇ ਵਾਲੀ ਤਾਕਤ ਕਿਹੜੀ ਹੈ, ਮੁੱਖ ਮੰਤਰੀ ਸਾਹਿਬ ਨੂੰ ਸਾਰਾ ਪਤਾ। ਤੇ ਕਿਉਂ ਨਹੀਂ ਇੱਕ ਦਿਨ ਮੇਜ਼ ਤੇ ਬਿਠਾ ਲੈਂਦੇ ਸਾਰਿਆਂ ਨੂੰ, ਕਰਨ ਮੀਟਿੰਗ ਜੀ। ਜਿਹੜੀਆਂ ਧਿਰਾਂ ਅਗਵਾਈ ਕਰਦੀਆਂ ਉਹਨਾਂ ਨੂੰ ਬਿਠਾ ਕੇ ਸਮਝਾ ਲੈਣ ਤੇ ਉਹ ਤੋਂ ਬਾਅਦ ਆਪਣੇ ਆਪ ਸਾਰਾ ਕੁਝ ਟਰੈਕ ਤੇ ਆ ਜਾਏਗਾ। ਪੰਜਾਬ ਕੋਲ ਨਾ ਸਿੱਖਿਆ ਨੀਤੀ, ਪੰਜਾਬ ਕੋਲ ਨਾ ਸੱਭਿਆਚਾਰਕ ਨੀਤੀ, ਪੰਜਾਬ ਕੋਲ ਨਾ ਖੇਡ ਨੀਤੀ। ਪਹਿਲਾਂ ਉਹ ਨੀਤੀ ਤਾਂ ਬਣਾਓ, ਨਾ ਖੇਤੀ ਨੀਤੀ। ਬਿਲਕੁਲ ਐਲਾਨ ਕਰਨਾ ਤੇ ਕਹਿ ਦੇਣਾ। ਕੀ ਇਹ ਐਲਾਨ ਨਾਲ ਸੰਭਵ ਹੈ ਕਿ ਲੋਕ ਸੋਸ਼ਲ ਮੀਡੀਆ ਤੇ ਫੋਟੋਆਂ ਪਾਉਣੋਂ ਹਟ ਜਾਣਗੇ, ਪਰਚੇ ਦਰਜ ਕਰਾਂਗੇ ਜੀ, FIR ਕਰਾਂਗੇ? ਇਹ ਤਾਂ ਹੋਰ ਤਰ੍ਹਾਂ ਦੀਆਂ ਨੀਤੀਆਂ ਨੇ।
ਜੀ, ਜੀ। ਇਹ ਤਾਂ ਬੱਚਿਆਂ ਨਾਲ ਟਕਰਾਅ ਵਧਾਉਣ ਵਾਲੀਆਂ ਨੀਤੀਆਂ ਨੇ, ਨਾ ਕਿ ਬੱਚਿਆਂ ਨੂੰ ਸਮਝਾਉਣਾ। ਬਿਲਕੁਲ। ਪੰਜਾਬ ਦੇ ਅੰਦਰ ਕਹਿੰਦੇ ਜੀ ਲਾਇਸੈਂਸੀ ਹਥਿਆਰਾਂ ਨਾਲ, ਜਿਵੇਂ ਤੁਸੀਂ ਕਹਿ ਰਹੇ ਸੀ ਕਿ ਕਿੰਨੇ ਕੁ ਹਾਦਸੇ ਘਟਨਾ, ਮਤਲਬ ਕਿ ਕਤਲ ਹੋਏ ਨੇ। ਹੂੰ, ਹੂੰ, ਹੂੰ। ਕਤਲ ਜੇ ਨਹੀਂ ਹੋਏ ਪ੍ਰਵੀਨ ਜੀ, ਤਾਂ ਹਾਦਸੇ ਬਹੁਤ ਹੋਏ। ਹੂੰ, 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 ਹੂੰ। ਵਿਆਹ, ਜੀ। ਸ਼ਗਨ, ਹੂੰ, ਹੈ ਦੁਸਹਿਰਾ, ਦੀਵਾਲੀ, ਗੁਰਪੁਰਬ, ਹੂੰ, ਹੈ ਕੋਈ ਪਰਿਵਾਰਕ ਸਮਾਗਮ, ਹੂੰ, ਉੱਥੇ ਹੂੰ, ਸਾਡੀ ਪੰਚਾਇਤੀ ਚੋਣਾਂ, MLA ਦੀਆਂ ਚੋਣਾਂ, ਅਸੀਂ ਜਿੱਤਣ ਤੇ ਵੀ ਤੇ ਹਾਰਨ ਤੇ ਵੀ, ਪਾਕਿਸਤਾਨ ਭਾਰਤ ਦਾ ਮੈਚ ਜਿੱਤਣ ਹਾਰ ਤੇ ਵੀ ਅਸੀਂ ਜੀ। ਗੋਲੀਆਂ ਨਾਲ ਜਸ਼ਨ ਮਨਾਉਂਦੇ ਆ ਤੇ ਗੋਲੀਆਂ ਨਾਲ ਅਫਸੋਸ ਪ੍ਰਗਟਾਉਂਦੇ ਆ। ਸੋ ਹੂੰ, ਉਹ ਹਥਿਆਰੀ ਲਾਇਸੈਂਸਾਂ ਚੋਂ ਹੀ ਚੱਲਦੀਆਂ ਨੇ। ਤੇ ਉਹਦੇ ਹੂੰ, ਨਾਲ ਕਿੰਨੇ ਕਲਾਕਾਰ ਗਵਾ ਲਏ ਅਸੀਂ, ਕਿੰਨੇ ਆਪਣੇ ਪਰਿਵਾਰਕ ਜੀ ਗਵਾਏ, ਕਿੰਨੇ ਵਿਆਹਾਂ ਦੇ ਵਿੱਚ 70 ਵਿਸੇ, ਉਹ ਅਸੀਂ ਜੀ, ਕੀ ਭੁੱਲ ਗਏ ਉਹ ਅੰਕੜੇ। ਇਸ ਲਈ ਉਹਦੇ ਲਈ ਵੀ ਸਵਾਲ ਖੜਾ ਹੈ। ਪਰ ਲਾਇਸੈਂਸੀ ਹਥਿਆਰਾਂ ਦੇ ਹਵਾਲੇ ਨਾਲ ਤਾਂ ਸਰਕਾਰ ਕਹਿੰਦੀ ਹੈ ਕਿ ਅਸੀਂ ਨਕੇਲ ਪਾ ਲਾਂਗੇ, ਜੀ, ਜੀ। ਪਰ ਸਰਕਾਰ ਕਹਿੰਦੀ ਕਿ ਇਹਦੇ ਲਈ ਜ਼ਿੰਮੇਵਾਰ ਅਕਾਲੀ ਕਾਂਗਰਸੀ ਨੇ। ਹੂੰ, ਹੂੰ, ਹੂੰ। ਠੀਕ ਹੈ ਜੀ। ਜੀ, ਆ ਜੀ। ਜਿਹੜੇ ਪਿਛਲੇ 10 ਮਹੀਨਿਆਂ ਦੇ ਵਿੱਚ 10,000 ਨਵੇਂ ਹਥਿਆਰ ਲਾਇਸੈਂਸ ਦਿੱਤੇ, ਉਹ ਕਿਹਨੇ ਦਿੱਤੇ ਨੇ ਭਾਈ? ਉਹ ਵੀ ਦੱਸ ਦੇਵੇ ਸਰਕਾਰ ਕਿ ਤੁਹਾਡੀ 1000 ਔਸਤ ਕਿਉਂ ਬਣ ਗਈ ਮਹੀਨੇ ਦੀ। ਜੀ। ਪੰਜਾਬ ਚ ਲਾਇਸੈਂਸ ਲੈਣਾ ਹਥਿਆਰ ਦਾ ਸਟੇਟਸ ਸਿੰਬਲ ਹੈ, ਤੇ ਇਹਦੇ ਲਈ ਪੁਲਿਸ ਨੂੰ ਮੱਥਾ ਵੀ ਟੇਕਣਾ ਪੈਂਦਾ, ਪੁਲਿਸ ਨਾਲ ਜਾਰੀ ਵੀ ਲਾਉਣੀ ਪੈਂਦੀ ਹੈ, ਪੁਲਿਸ ਅਧਿਕਾਰੀਆਂ ਨਾਲ ਪਹੁੰਚ ਵੀ ਕਰਨੀ ਪੈਂਦੀ ਹੈ, ਉਹਨਾਂ ਦੀ ਸੇਵਾ ਪਾਣੀ ਵੀ ਕਰਨੀ ਪੈਂਦੀ ਹੈ, ਉਹਨਾਂ ਨੂੰ ਸਿਫਾਰਿਸ਼ ਵੀ ਪਾਉਣੀ ਪੈਂਦੀ ਹੈ, ਰਾਜਨੀਤਿਕ ਲੀਡਰ ਨੂੰ ਵੀ ਮੱਥਾ ਟੇਕਣਾ ਪੈਂਦਾ, ਰਾਜਨੀਤਿਕ ਲੀਡਰ ਦੀ ਸਿਫਾਰਿਸ਼ ਵੀ ਪਾਉਣੀ ਪੈਂਦੀ ਹੈ, ਉਹ ਤੋਂ ਫੋਨ ਵੀ ਕਰਾਉਣਾ ਪੈਂਦਾ ਤੇ ਦਿਖਾਵੇ ਲਈ। ਸੋ ਇਸ ਲਈ ਇੱਕ ਪਾਸੇ ਲਾਇਸੈਂਸੀ ਹਥਿਆਰਾਂ ਨੂੰ ਕਿਵੇਂ ਕੰਟਰੋਲ ਕਰਨਾ ਹੈ, ਦੂਸਰੇ ਪਾਸੇ ਜਿਹੜੇ ਯੂਪੀ ਵਾਲੇ ਉਧਰ ਵਾਲੇ ਕੱਟੇ ਪੰਜਾਬ 'ਚ ਵੱਡੀ ਗਿਣਤੀ 'ਚ ਆਏ ਨੇ, ਉਹ ਹਥਿਆਰ ਬਰਾਮਦ ਹੋ ਰਹੇ ਨੇ, ਜਾਂ ਗਵਾਂਢੀ ਮੁਲਕ ਵਾਲੇ ਹਥਿਆਰ ਪੰਜਾਬ 'ਚੋਂ ਬਰਾਮਦ ਹੋ ਰਹੇ ਨੇ, ਉਹ ਗਿਣਤੀ ਕਈ ਗੁਣਾ ਵੱਧ ਹੈ ਤੇ ਉਹਦਾ ਹਿਸਾਬ ਹੀ ਨਹੀਂਗਾ ਕਿਸੇ ਕੋਲ। ਉਹਨੂੰ ਰੋਕਣ ਲਈ, ਗੈਂਗਸਟਰ ਕਲਚਰ ਨੂੰ ਨੱਥ ਪਾਉਣ ਲਈ ਕੀ ਤਰੀਕਾ ਹੈ ਜੀ? ਸੋ ਜੇਕਰ ਹੁਣ ਇਹ ਕਹਿੰਦੇ ਜੀ ਸੂਰੀ ਕਾਂਡ ਵਾਪਰ ਗਿਆ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਹੁਣ ਭੜਕਾਊ ਬਿਆਨਬਾਜ਼ੀ ਵਾਲਿਆਂ ਨੂੰ ਅਸੀਂ ਅੰਦਰ ਦੇਵਾਂਗੇ, ਤਾਂ ਸੂਰੀ ਜੀ ਅੰਦਰ ਦਿੱਤਾ ਹੁੰਦਾ ਪਹਿਲਾਂ ਹੀ, ਨਾ ਤਾਂ ਚਾਰ ਹੋਰ ਬੋਲਦੇ ਤੇ ਨਾ ਕਾਂਡ ਵਾਪਰਦਾ। ਜੀ। ਫਿਰ ਜਿੱਦਣ ਉਹ ਪਹਿਲਾਂ ਮਾੜਾ ਬੋਲਦਾ ਸੀ ਉਦਣ ਅੰਦਰ ਦਿੰਦੇ। ਤੇ ਪੰਜਾਬ ਦੇ ਅੰਦਰ ਅੱਜ ਮੈਨੂੰ ਦੱਸ ਦਿਓ ਕਿਹੜਾ ਧਰਮ ਤੇ ਕਿਹੜਾ ਜਾਤ ਆ ਜਿਹਦੇ ਅੰਦਰ ਆਪਣੇ ਆਪ 5-4 ਖੌਤੀ ਲੀਡਰ ਬਣੇ ਨੇ, ਜਿਹੜੇ ਦੂਜੇ ਧਰਮ ਦੀਆਂ ਮਾਵਾਂ ਨੂੰ ਵੀ, ਭੈਣਾਂ ਨੂੰ ਵੀ, ਬੱਚਿਆਂ ਨੂੰ ਵੀ ਧਰਮ ਬਾਰੇ। ਪ੍ਰਵੀਨ ਜੀ, ਤੁਹਾਡਾ ਮੇਰਾ ਕੋਈ ਮਸਲਾ ਤਾਂ ਅਸੀਂ ਵਿਚਾਰਕ ਆਪਸ ਵਿੱਚ ਤਰਕ ਕਰ ਸਕਦੇ ਹਾਂ, ਹੂੰ, 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 ਅਸੀਂ ਹੂੰ। ਅਸੀਂ ਸਹੀ ਇੱਕ ਹੈ। ਦੂਏ ਬਿਲਕੁਲ। ਦੇਹ ਬਾਰੇ ਬੋਲ ਸਕਦੇ ਹਾਂ। ਜੀ, ਜੀ। ਪਰ ਇਹ ਕਿਹੜਾ ਧਰਮ ਸਿਖਾਉਂਦਾ ਜੀ ਕਿ ਦੂਜੇ ਦੀਆਂ ਧੀਆਂ ਨੂੰ ਵੀ ਬੋਲੋ, ਦੂਜੇ ਦੀਆਂ ਭੈਣਾਂ ਨੂੰ ਵੀ ਬੋਲੋ, ਦੂਜੇ ਦੇ ਧਰਮ ਨੂੰ ਵੀ ਬੋਲੋ, ਸਾਡਾ ਹੀ ਧਰਮ ਚੰਗਾ ਬਾਕੀ ਧਰਮ ਮਾੜੇ? ਇਹ ਕਿਹੜਾ ਧਰਮ ਹੂੰ, ਸਿਖਾਉਂਦਾ, ਮੈਨੂੰ ਦੱਸ ਦਿਓ। ਪਰ ਅੱਜ ਕੱਲ ਜੀ, ਪੰਜਾਬ 'ਚ ਚੱਲ ਰਿਹਾ ਹੈ ਜੀ। ਤੇ ਇਹ ਰਾਜਨੀਤਿਕ ਧਿਰਾਂ ਨੂੰ ਸੂਟ ਕਰਦਾ ਹੈ। ਹੂੰ, ਇਹ ਸਮਝਣ ਦੀ ਲੋੜ ਹੈ ਸਾਡੇ ਲੀਡਰਾਂ ਨੂੰ। ਤੇ ਸਰਕਾਰ ਕਹਿੰਦੀ ਕਾਰਵਾਈ ਕਰਾਂਗੇ, ਹੁਣ ਵੀ ਮਾਨ ਸਾਹਿਬ ਕਾਰਵਾਈ ਕਰ ਲੈਣ, 5-7 ਨੂੰ ਅੰਦਰ ਦੇ ਦੇਣ, ਹੂੰ। ਇਹ ਉਸ ਤੋਂ ਬਾਅਦ ਸਾਰਾ ਕੁਝ ਠੀਕ ਹੋ ਸਕਦਾ। ਸੋ ਸਵਾਲ ਇਹ ਹੈ ਕਿ ਉਹਨਾਂ ਦੀ ਨੀਅਤ ਹੈ, ਨੀਤੀ ਹੈ, ਜਾਂ ਸਿਰਫ ਭਾਸ਼ਣਬਾਜ਼ੀ ਹੈ, ਬਿਆਨ ਦਿੱਤਾ ਤੇ ਗੱਲ ਖਤਮ। ਤੇ ਹੁਣ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਬੁਲਾਰੇ ਵੀ ਕਹੀ ਜਾਂਦੇ ਨੇ ਜੀ ਅਸੀਂ ਲਾਇਸੈਂਸ ਰੱਦ ਕਰਾਂਗੇ। ਸੋ ਮੈਂ ਤਾਂ ਹੀ ਗੱਲ ਉੱਥੋਂ ਸ਼ੁਰੂ ਕੀਤੀ ਸੀ ਕਿ ਬੋਲਣਾ ਆਸਾਨ ਹੈ, ਕਰਨ ਤੋਂ ਪਹਿਲਾਂ ਬਾਅਦ ਚ ਲਿਓ ਕਿ ਕਿਤੇ ਉਲਟਾ ਨਾ ਹੋ ਜਾਵੇ ਸੁਰੱਖਿਆ ਵਾਪਸ ਲੈਣ ਵਾਲਾ ਕਾਂਡ। ਪੰਜਾਬ ਦੇ ਅੰਦਰ ਅੱਧੇ ਲੀਡਰ ਤਾਂ ਇਸੇ ਗੱਲੋਂ ਪੁੱਠਾ ਸਿੱਧਾ ਬੋਲਦੇ ਨੇ ਤਾਂ ਕਿ ਉਹਨਾਂ ਨੂੰ ਸੁਰੱਖਿਆ ਛਤਰੀ ਮਿਲ ਜਾਵੇ। ਸੋ ਇਹੋ ਜੀ, ਜਿਹਿਆਂ ਜੀ। ਨੂੰ ਸੁਰੱਖਿਆ ਵੀ ਮਿਲ ਜੂਗੀ, ਔਰ ਪ੍ਰਵੀਨ ਜੀ ਬੋਲਣਾ ਹੀ ਬੰਦ ਹੋ ਜਾਊਗਾ। ਜੇਲ੍ਹ ਚ ਰੱਖ ਲਓ ਉਹਨਾਂ ਨੂੰ, ਸਾਰਿਆਂ ਨੂੰ ਇਹੋ ਜਿਹਾ। ਬਿਲਕੁਲ, ਬਿਲकुल।